ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 29 ਅਪ੍ਰੈਲ ਤੇ ਪਾਕਿਸਤਾਨ ਦੇ ਵਿੱਚ ਮੰਗਲ ਦੀ ਦੁਪਹਿਰ। ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਚਾਨਣ ਪਾਉਣਾ ਉਹ ਯੂਰਪ ਤੋਂ ਪਾਵਾਂਗੇ। ਫਿਰ ਸਾਨੂੰ ਇੰਡੀਆ ਵੀ ਜਾਣਾ ਪੈਣਾ ਕਿਉਂਕਿ ਹਿੰਦੁਸਤਾਨ ਵਾਲੇ ਵੀ ਬੜੇ ਤੱਤੇ ਨੇ, ਕਹਿੰਦੇ ਨੇ ਵੀ ਜੰਗ ਜ਼ਰੂਰ ਲੜਨੀ ਹੈ। ਤੇ ਉਹਦੇ ਤੇ ਵੀ ਜ਼ਰਾ ਚਾਨਣ ਪਾਵਾਂਗੇ ਵੀ ਕਿਉਂ ਲੜਨੀ ਹੈ, ਕਾਹਤੋਂ ਲੜਨੀ, ਜੰਗ ਕਿਉਂ ਇੰਨੀ ਆਈ ਹੈ ਤੇ ਇਹਦੇ 'ਚੋਂ ਕੱਢਣਾ ਕੀ ਹੈ ਹਿੰਦੁਸਤਾਨ ਵਾਲਿਆਂ ਨੇ, ਜਿਹੜਾ ਪਹਿਲਾਂ ਕੱਢ ਲਿਆ 17 ਸਾਲਾਂ ਦੇ ਵਿੱਚ, ਹੁਣ ਕਿਹੜੀ ਐਸੀ ਸ਼ੈ ਕੱਢ ਲੈਣੀ ਹੈ ਜਿਹਨੂੰ ਪੰਜਾਬੀ ਚਾਹੁੰਦੇ ਨੇ ਵੀ ਕਿਹੜਾ ਸੱਪ ਕੱਢ ਲੈਣਾ। ਲੇਕਿਨ ਚਲੋ ਉਹਦੇ 'ਤੇ ਵੀ ਗੱਲ ਕਰ ਲੈਂਦੇ। ਲੇਕਿਨ ਪਹਿਲਾਂ ਜ਼ਰਾ ਤੁਹਾਡੇ ਸਾਹਮਣੇ ਯੂਰਪ ਤੋਂ ਖਬਰ ਰੱਖਣੀ ਹੈ। ਯੂਰਪ ਤੋਂ ਖਬਰ ਇਹ ਹੈ ਕਿ ਯੂਰਪ ਦੇ ਵਿੱਚ ਸਪੇਨ, ਪੁਰਤਗਾਲ, ਫਰਾਂਸ, ਇਹਨਾਂ ਤਿੰਨਾਂ ਮੁਲਕਾਂ 'ਚ ਹੀ ਤਕਰੀਬਨ ਬਿਜਲੀ ਪੂਰੇ ਮੁਲਕ 'ਚ ਹੀ ਬੰਦ ਹੋ ਗਈ। ਇਹਦੇ 'ਚੋਂ ਫਰਾਂਸ ਦੇ ਵਿੱਚ ਅੱਧੇ ਮੁਲਕ 'ਚ ਹੋਈ, ਸਾਊਥ ਵਾਲੇ ਪਾਸੇ 'ਤੇ। ਸਪੇਨ ਤੇ ਪੂਰਾ ਹੀ ਹਨੇਰਿਆਂ 'ਚ ਡੁੱਬ ਗਿਆ ਤੇ ਪੁਰਤਗਾਲ ਵੀ। ਇਹ ਕੋਈ ਸਵੇਰੇ 11 ਵਜੇ ਦੇ ਕਰੀਬ ਬਿਜਲੀ ਬੰਦ ਹੋਈ। ਇਹ ਪਾਕਿਸਤਾਨ 'ਚ ਵੀ ਹੋਈ ਸੀ, ਚੇਤੇ ਕਰੋ, ਸਾਡੀ ਹਕੂਮਤ ਦੇ ਦੌਰਾਨ ਇੱਕ ਵਾਰੀ ਵੱਡਾ ਬਲੈਕਆਊਟ ਹੋਇਆ ਸੀ। ਔਰ ਇਹ ਹੁੰਦਾ ਇਸ ਤਰ੍ਹਾਂ ਹੈ ਕਿ ਇਹਨਾਂ ਦੀ ਇੱਕ ਗ੍ਰਿਡ ਸਟੇਸ਼ਨ, ਜਿਹੜੇ ਇਹਨਾਂ ਦੀ ਇੱਕ ਫਰੀਕੁਐਂਸੀ ਹੁੰਦੀ ਸਾਰਿਆਂ ਦੀ, ਉਹਦੇ 'ਤੇ ਚੱਲ ਰਹੇ ਹੁੰਦੇ ਨੇ। ਪਿੱਛੇ ਜਿੱਥੇ ਬਿਜਲੀ ਬਣ ਰਹੀ ਉਹ ਵੀ ਪੂਰੀ ਇੱਕ ਸਿਸਟਮ ਦੀ ਫਰੀਕੁਐਂਸੀ ਹੁੰਦੀ ਹੈ। ਉਹ ਜਦੋਂ ਕੋਈ ਵੱਡਾ ਝਟਕਾ ਵੱਜੇ ਜਾਂ ਕੋਈ ਵੱਡਾ ਕੰਮ ਹੋ ਜੇ, ਕਦੇ ਆਮ ਦਿਨਾਂ 'ਚ ਇਹ ਨਹੀਂ ਹੁੰਦਾ, ਕਿਤੇ ਕੋਈ ਵੱਡਾ ਹਾਦਸਾ ਹੋਵੇ ਤੇ ਉਸ ਵੇਲੇ ਅਗਰ ਉਹਦੀ ਫਰੀਕੁਐਂਸੀ ਡਿਸਟਰਬ ਹੋ ਜਾਏ ਤਾਂ ਫਿਰ ਪੂਰੀ ਹਰ ਸ਼ੈ ਹੀ ਇੱਕ ਵਾਰ ਬੰਦ ਹੋ ਜਾਂਦੀ, ਤਬਾਹ ਹੋ ਜਾਂਦੀ। ਉਹਨੂੰ ਦੋਹਰੇ ਸਟਾਰਟ ਕਰਨਾ ਪੈਂਦਾ, ਫਿਰ ਸਟਾਰਟ ਕਰਕੇ ਰਲਾਉਣਾ ਪੈਂਦਾ ਹੌਲੀ ਹੌਲੀ ਫਰੀਕੁਐਂਸੀ ਨੂੰ। ਆਮ ਲਫ਼ਜ਼ਾਂ, ਸਾਦਿਆਂ ਲਫ਼ਜ਼ਾਂ 'ਚ ਦੱਸ ਰਹੇ ਹਾਂ ਵੀ ਪਹਿਲਾਂ ਚਲਾਉਣਾ ਪੈਂਦਾ ਉਹਨੂੰ, ਉਹਦੀ ਫਰੀਕੁਐਂਸੀ 'ਤੇ ਖੜਨਾ ਪੈਂਦਾ, ਫਿਰ ਦੂਸਰਾ ਚਲਾਉਣਾ ਪੈਂਦਾ ਉਹਨੂੰ, ਵਿੱਚ ਪਾਈਦਾ ਉਸ ਬਿਜਲੀ ਨੂੰ, ਉਹਦੇ ਵਿੱਚ ਪਹਿਲੀ ਬਿਜਲੀ ਦੇ ਵਿੱਚ ਫਰੀਕੁਐਂਸੀ ਇੱਕ ਹੀ ਰਹਿਣੀ ਚਾਹੀਦੀ। ਅਗਰ ਫਰੀਕੁਐਂਸੀ ਨੂੰ ਫਿਰ ਝਟਕਾ ਵੱਜ ਗਿਆ ਤਾਂ ਫਿਰ ਕੰਮ ਜਿਹੜਾ ਉਹ ਉੱਡ ਗਿਆ। ਉਹੀ ਕੰਮ ਜਿਹੜਾ ਉੱਥੇ ਹੋਇਆ। ਔਰ ਵਜ੍ਹਾ ਉਹਨਾਂ ਨੂੰ ਸਮਝ ਨਹੀਂ ਆ ਰਹੀ ਕੋਈ, ਤੇ ਉਹ ਆਖਦੇ ਨੇ ਕਿ ਉੱਥੇ ਟੈਂਪਰੇਚਰ ਬੜੇ ਬਦਲੇ ਨੇ ਦਿਨ ਦੇ ਟਾਈਮ, ਅਤੇ ਲੋਕਾਂ ਨੇ ਬਿਜਲੀ ਇੱਕਦਮ ਜ਼ਿਆਦਾ ਅਤੇ ਘੱਟ ਇਸਤੇਮਾਲ ਕੀਤੀ ਹੈ ਜਾਂ ਕੁਝ ਹੋਰ ਹੋਇਆ। ਲੇਕਿਨ ਬਹਰਹਾਲ ਮੁਖਤਸਰ ਗੱਲ ਇਹ ਹੈ ਕਿ ਉੱਥੇ ਬਿਜਲੀ ਹੋ ਗਈ ਬੰਦ। ਹੁਣ ਬਿਜਲੀ ਬੰਦ ਹੋ ਗਈ ਜਿਹੜੀ ਪਾਕਿਸਤਾਨ ਦੇ ਵਿੱਚ, ਤਾਂ ਚਲੋ ਬਿਜਲੀ ਬੰਦ ਦਾ ਮੁਸੀਬਤ ਹੈਗੀ, ਪਰ ਉੱਥੇ ਬਹੁਤੀ ਮੁਸੀਬਤ ਹੈ। ਉੱਥੇ ਟ੍ਰੇਨਾਂ ਅੰਡਰਗਰਾਊਂਡ ਉਹਦੇ ਨਾਲ ਚੱਲਦੀਆਂ ਨੇ। ਟ੍ਰੈਫਿਕ ਜਿਹੜੀ ਉਹ ਜ਼ਾਹਿਰ ਹੈ, ਸਿਗਨਲ ਬੰਦ ਹੋ ਗਏ ਅਤੇ ਟ੍ਰੈਫਿਕ ਉੱਥੇ ਜ਼ਿਆਦਾ ਹੁੰਦੀ ਪਾਕਿਸਤਾਨ ਤੋਂ, ਅਤੇ ਗੱਡੀਆਂ 'ਚ ਫਿਰ ਗੱਡੀਆਂ ਵੱਜ ਜਾਂਦੀਆਂ ਨੇ। ਉੱਥੇ ਉਹਨਾਂ ਨੂੰ ਤਾਂ ਆਦਤ ਨਹੀਂ ਬੱਤੀ ਤੋਂ ਬਗੈਰ, ਸਿਗਨਲ ਵਾਲੀ ਜਿਹੜੀ ਬੱਤੀ ਹੈ ਲਾਲ, ਪੀਲੀ, ਹਰੀ, ਉਸ ਤੋਂ ਬਗੈਰ ਡਰਾਈਵਿੰਗ ਕਰਨ ਦੀ, ਅਤੇ ਉਹ ਫਿਰ ਗੱਡੀਆਂ 'ਚ ਗੱਡੀਆਂ ਵੱਜੀਆਂ ਉੱਥੇ, ਅਤੇ ਉਹ ਮਸਲਾ ਬਣਿਆ ਸਾਰਾ। ਏਅਰਪੋਰਟਾਂ ਦੇ ਉੱਤੇ ਫਲਾਈਟਾਂ ਰੁਕ ਗਈਆਂ, ਆਪਰੇਸ਼ਨ ਥੀਏਟਰਾਂ ਦੇ ਵਿੱਚ ਆਪਰੇਸ਼ਨ ਰੁਕ ਗਏ, ਅਤੇ ਮਤਲਬ ਕਿ ਪੂਰਾ ਇੱਕ ਵਾਰੀ ਪੂਰਾ ਜਿਹੜਾ ਸਿਸਟਮ ਸੀ ਇਹ ਦੋਵਾਂ ਮੁਲਕਾਂ ਦਾ, ਕਮ ਅਜ਼ ਕਮ ਪੁਰਤਗਾਲ ਅਤੇ ਸਪੇਨ ਦਾ, ਉਹ ਇੱਕ ਵਾਰੀ ਜੈਮ ਹੋ ਗਿਆ ਚੰਦ ਘੰਟਿਆਂ ਵਾਸਤੇ। ਫਿਰ ਦੁਪਹਿਰ ਤੱਕ, ਲੌਡੇ ਵਾਲੇ ਤੱਕ ਉਹਨਾਂ ਨੇ ਬਿਜਲੀ ਜਿਹੜੀ ਉਹ ਬਹਾਲ ਕਰ ਲਈ ਕਿਸੇ ਨਾ ਕਿਸੇ ਤਰੀਕੇ ਨਾਲ। ਸਪੇਨ ਨੂੰ ਤਾਂ ਜਿਹੜੀ ਹੈ ਉਹ ਫਰਾਂਸ ਨੇ ਦਿੱਤੀ ਬਿਜਲੀ ਫੌਰੀ ਤੌਰ 'ਤੇ, ਕੁਝ ਨਾ ਕੁਝ ਉਹਨਾਂ ਦਾ ਕੰਮ ਸਿੱਧਾ ਕਰਨ ਵਾਸਤੇ। ਲੇਕਿਨ ਇੱਕ ਮੇਜਰ ਉੱਥੇ ਝਟਕਾ ਲੱਗਾ। ਅਤੇ ਇਹ ਖਬਰ ਤੁਹਾਨੂੰ ਕਿਉਂ ਦਿੱਤੀ ਹੈ? ਇਹ ਦੱਸਣ ਦੀ ਕਿ ਦੁਨੀਆ 'ਚ ਕਿੱਡਾ ਵੀ ਮੁਲਕ ਤਗੜਾ ਹੋ ਜਾਏ, ਕਿੱਡੇ ਵੀ ਤਰੱਕੀ ਯਾਫਤਾ ਹੋ ਜਾਣ, ਰੌਲੇ ਜਿਹੜੇ ਬੁਨਿਆਦੀ ਨੇ ਉੱਥੇ ਹੀ ਰਹਿੰਦੇ ਨੇ। ਜਿਸ ਵੇਲੇ ਉੱਥੇ ਵੀ ਝਟਕਾ ਵੱਜਦਾ, ਸਰਵਿਸ ਫੇਲ ਹੁੰਦੀ ਹੈ, ਅਤੇ ਉਸ ਵੇਲੇ ਇਨਸਾਨਾਂ ਨੂੰ ਆਪਣੀ ਜਿਹੜੀ ਇੱਕ, ਤੁਸੀਂ ਆਖੋ ਕਿ ਕਮੀਆਂ ਦਾ ਜਾਂ ਇਨਸਾਨਾਂ ਦੀ ਕਮਜ਼ੋਰੀ ਦਾ, ਇਨਸਾਨਾਂ ਨੂੰ ਉਹਦਾ ਅਹਿਸਾਸ ਹੁੰਦਾ ਕਿ ਅਸੀਂ ਕਿੰਨੇ ਜ਼ਿਆਦਾ ਡਿਪੈਂਡੈਂਟ ਹੈ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ। ਅੱਛਾ ਜੀ, ਹੁਣ ਜਿਹੜੀ ਅਗਲੀ ਖਬਰ ਤੁਹਾਡੇ ਸਾਹਮਣੇ ਉਹ ਕਰਾਚੀ ਤੋਂ ਰੱਖਦੇ ਹਾਂ। ਮੈਂ ਫਿਰ ਹਿੰਦੁਸਤਾਨ ਵਾਲੇ ਪਾਸੇ ਵੀ ਜਾਣਾ ਹੈ, ਉਹ ਵੀ ਤੁਹਾਨੂੰ ਦੱਸਣੇ, ਲੇਕਿਨ ਅਗਲੀ ਖਬਰ ਕਰਾਚੀ ਤੋਂ ਤੁਹਾਡੇ ਸਾਹਮਣੇ ਰੱਖਦੇ ਹਾਂ। ਕਰਾਚੀ ਦੇ ਵਿੱਚ ਜਿਹੜੇ CTD, ਜਿਨ੍ਹਾਂ ਨੇ ਕਾਊਂਟਰ ਟੈਰਰਿਜ਼ਮ ਡਿਪਾਰਟਮੈਂਟ ਹੈ, ਜਿਨ੍ਹਾਂ ਨੇ ਦਹਿਸ਼ਤਗਰਦਾਂ ਨੂੰ ਫੜਨਾ ਹੈ, ਜਿਨ੍ਹਾਂ ਦਾ ਕੰਮ ਹੈ ਕਿ ਦਹਿਸ਼ਤਗਰਦਾਂ ਨੂੰ ਫੜ ਕੇ ਇਨਵੈਸਟੀਗੇਟ ਕਰਕੇ ਸਜ਼ਾਵਾਂ ਦਿਵਾਉਣੀਆਂ ਨੇ, ਉੱਥੋਂ 2 ਪੁਲਿਸ ਦੇ ਕਾਂਸਟੇਬਲ ਜਿਹੜੇ ਨੇ ਉਹ ਗ੍ਰਿਫਤਾਰ ਕੀਤੇ ਨੇ। ਉਹ ਕਰਦੇ ਕੀ ਸਨ? ਉਹ ਜਵਾਨ ਕਰਨ ਇਹ ਰਹੇ ਸਨ ਵੀ ਸਰਕਾਰੀ ਅਸਲਾ ਚੋਰੀ ਕਰਦੇ ਸਨ। ਆਹੋ, ਇਹ ਦਹਿਸ਼ਤਗਰਦਾਂ ਕੋਲੋਂ ਬਰਾਮਦ ਹੁੰਦਾ ਸੀ ਨਾ, ਅਤੇ ਜਾਂ ਫਿਰ ਜਿਹੜਾ ਉਹਨਾਂ ਨੂੰ ਦਹਿਸ਼ਤਗਰਦਾਂ ਨਾਲ ਲੜਨ ਵਾਸਤੇ ਸਰਕਾਰ ਨੇ ਦਿੱਤਾ ਸੀ CTD ਨੂੰ, ਉਹ ਬਾਹਰੋਂ ਉਹ ਅਸਲਾ ਚੋਰੀ ਕਰਦੇ ਸਨ CTD 'ਚੋਂ, ਅਤੇ ਬਾਹਰ ਜਾ ਕੇ ਵੇਚਦੇ ਸਨ। ਅਤੇ ਬਾਹਰ ਵੇਚਦੇ ਕਿਹਨਾਂ ਨੂੰ ਸਨ? ਜ਼ਾਹਿਰ ਹੈ ਜਿਨ੍ਹਾਂ ਨੇ ਦਹਿਸ਼ਤਗਰਦੀ ਕਰਨੀ ਹੈ, ਜਾਂ ਜਿਨ੍ਹਾਂ ਤੁਹਾਡੇ ਮੋਬਾਈਲ ਫੋਨ ਖੋਹਣੇ ਨੇ, ਜਾਂ ਜਿਨ੍ਹਾਂ ਡਕੈਤੀਆਂ ਕਰਨੀਆਂ ਨੇ। ਉਹ ਹੁਣ 2 ਪੁਲਿਸ ਵਾਲੇ ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਖਰੀਦਾਰ ਵੀ ਵੈਸੇ ਜ਼ਿਆਦਾਤਰ ਉਹਨਾਂ ਨੇ ਦੱਸਿਆ ਵੀ ਪੁਲਿਸ ਅਹਿਲਕਾਰ ਹੀ ਸਨ ਅੱਗੋਂ। ਅਤੇ ਇਹ ਹੁਣ ਪਤਾ ਨਹੀਂ ਕਿ ਪੁਲਿਸ ਅਹਿਲਕਾਰ ਅੱਗੋਂ ਮੇਰਾ ਖਿਆਲ ਡਾਕੇ ਸ਼ਾਕੇ ਵੀ ਆਪ ਹੀ ਮਾਰਦੇ ਹੋਣੇ ਨੇ। ਉਹਨਾਂ ਨੇ ਕਿਹਾ ਹਰ ਸ਼ੈ ਘਰ 'ਚ ਹੀ ਰੱਖੋ, ਵੇਚਣ ਵਾਲਾ ਵੀ, ਆਪਣਾ ਖਰੀਦਣ ਵਾਲਾ ਵੀ, ਅੱਗੋਂ ਚਲਾਉਣ ਵਾਲਾ ਵੀ, ਇਸਤੇਮਾਲ ਕਰਨ ਵਾਲਾ ਵੀ, ਸਾਰੇ ਉਹਨਾਂ ਨੇ ਕਿਹਾ ਆਪਣੇ ਹੀ ਰੱਖੋ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਇਸਲਾਮਾਬਾਦ ਤੋਂ ਤੁਹਾਡੇ ਸਾਹਮਣੇ ਰੱਖਣੀ। ਇਹ ਇੱਕ ਯਤੀਮ ਬੱਚੀ, ਔਰ ਇਹਨੂੰ ਥਾਣਾ ਖੰਨਾ ਦੀ ਜਿਹੜੀ ਤਾਇਨਾਤ ASI ਹੈ ਇਸਲਾਮਾਬਾਦ ਪੁਲਿਸ ਦੀ, ਨਸਰੀਨ ਅਬਾਸੀ, ਉਹਦੇ ਘਰੋਂ ਬਰਾਮਦ ਹੋਈ। ਇਹ ਬੱਚੀ ਯਤੀਮ ਹੈ। ਸ਼ਾਇਦ ਇਹਦੇ ਜਿਹੜੇ ਵਰਸਾ ਸਨ ਉਹਨਾਂ ਦਾ ਆਪੋ 'ਚ ਰੌਲਾ ਸੀ ਕਿ ਬੱਚੀ ਕਿਹਦੇ ਕੋਲ ਰਹਿਣੀ ਚਾਹੀਦੀ ਹੈ। ਕੋਈ ਕੇਸ ਹੋਇਆ, ਬੱਚੀ ਪੁਲਿਸ ਕੋਲ ਆ ਗਈ ਉਸ ਕੇਸ ਦੇ ਚੱਕਰ 'ਚ, ਬਜਾਏ ਇਸ ਦੇ ਕਿ ਉਹ ਉਹਨਾਂ ਨੂੰ ਜਿਹੜੇ ਬੱਚਿਆਂ ਦੇ ਅਦਾਰੇ ਨੇ ਉੱਥੇ ਜਾ ਕੇ ਲੈ ਕੇ ਉਹਨੂੰ ਰੱਖਦੇ।
ਤੇ ਉਹ ਨਸਰੀਨ ਅਬਾਸੀ ਸਾਹਿਬਾ ਨੇ ਜਿਹੜਾ ਇਲਜ਼ਾਮ ਲਾਇਆ ਜਾ ਰਿਹਾ ਉਹਨਾਂ ਤੇ ਮੁਬੈਨਾ ਤੌਰ ਤੇ, ਜਿਹੜਾ ਸਹਾਫੀ ਕਹਿ ਰਹੇ ਨੇ, ਇਹਨੂੰ ਘਰੇਲੂ ਮੁਲਾਜ਼ਮਾਂ ਦੇ ਤੌਰ ਤੇ ਰੱਖ ਲਿਆ ਆਪਣੇ ਘਰ ਜਾ ਕੇ। ਬੱਚੀ ਸਹਿਮੀ ਹੋਈ ਸੀ, ਉਹਦੇ ਵਾਲ ਵੀ ਕੱਟੇ ਹੋਏ ਸਨ, ਤੇ ਬੱਚੀ ਨੂੰ ਉਹ ਬਜਾਏ ਇਸ ਦੇ ਕਿ ਨਸਰੀਨ ਅਬਾਸੀ ਸਾਹਿਬਾ ਜਿਹੜੇ ਨੇ ਮੁਬੈਨਾ ਤੌਰ ਤੇ ਕਿਸੇ ਐਸੀ ਜਗ੍ਹਾ 'ਤੇ ਛੱਡ ਦੇ ਕਿ ਜਿੱਥੇ ਬੱਚਿਆਂ ਦਾ ਸੀ, ਉਹਨਾਂ ਕਿਹਾ ਚਲੋ ਘਰ ਦਾ ਕੰਮ ਕਰਵਾਉਣੇ। ਇਹ ਵੀ ਪਾਕਿਸਤਾਨ ਦੇ ਵਿੱਚ ਜਿਹੜਾ ਰਿਵਾਜ ਹੈ ਬੱਚਿਆਂ ਕੋਲੋਂ ਕੰਮ ਕਰਵਾਉਣ ਦਾ, ਇਹ ਵੀ ਬੜਾ ਖਤਰਨਾਕ ਹੈ। ਇੱਕ ਪਾਸੇ ਮੈਂ ਸਮਝਦਾ, ਆਈ ਅੰਡਰਸਟੈਂਡ ਕਿ ਇੱਕ ਪਾਸਾ ਤਾਂ ਇਹ ਹੈ ਕਿ ਚਲੋ ਲੋਕੀ ਉਹ ਬੱਚਿਆਂ ਨੂੰ ਆਪਣੇ ਕੋਲ ਲੈ ਆਉਂਦੇ ਨੇ ਕਿ ਚਲੋ ਜਿਹੜੇ ਮਾੜੇ ਘਰਾਂ ਦੇ ਵਿੱਚ ਬੱਚੇ ਹੁੰਦੇ ਨੇ ਉੱਥੇ ਰੋਟੀ ਪਾਣੀ ਖਾਣ ਨੂੰ ਪੂਰਾ ਨਹੀਂ ਮਿਲਦਾ, ਚਲੋ ਸਾਡੇ ਕੋਲ ਆ ਗਏ ਨੇ, ਨਾਲ ਕੰਮ ਕਰਨਗੇ, ਨਾਲ ਇਹ ਕਿਸੇ ਹੱਦ ਤੱਕ ਚਲੋ ਮੈਨੂੰ ਨਹੀਂ ਪਤਾ ਕਿ ਜਸਟੀਫਿਕੇਸ਼ਨ ਮੇਰੇ ਖਿਆਲ 'ਤੇ ਦਰੁਸਤ ਨਹੀਂ ਹੈ। ਅਗਰ ਤੁਸੀਂ ਐਡੀ ਮਿਹਰਬਾਨੀ ਕਰਨੀ ਤਾਂ ਉਹਨਾਂ ਨੂੰ ਆਪਣੇ ਬੱਚਿਆਂ ਤਰ੍ਹਾਂ ਰੱਖ ਲਓ ਲਿਆ ਕੇ, ਅਗਰ ਵਾਕਈ ਤੁਹਾਡੇ ਦਿਲ ਦੇ ਵਿੱਚ ਕੋਈ ਹੈ ਥੋੜ੍ਹੀ ਜਿਹੀ ਹਮਦਰਦੀ ਔਰ ਤੁਸੀਂ ਕੋਈ ਕੰਮ ਕਰਨਾ ਚਾਹੁੰਦੇ। ਬੱਚਿਆਂ ਦੇ ਕੋਲੋਂ ਲੇਬਰ ਕਰਾਉਣਾ ਮਾੜਾ ਹੀ ਕੰਮ ਹੈ। ਅਤੇ ਬਹਰਹਾਲ ਅਗਰ ਕਰ ਸਕਦੇ ਹੋ ਨੇਕੀ ਤਾਂ ਇਹੀ ਕਰੋ ਵੀ ਲੋਕਾਂ ਦੇ ਬੱਚਿਆਂ ਨੂੰ ਜਿਹੜੇ ਮਾੜੇ ਨੇ ਉਹਨਾਂ ਨੂੰ ਫਿਰ ਪੂਰਾ ਮੋਢਾ ਲਵਾਓ ਅਤੇ ਉਹਨਾਂ ਬੱਚਿਆਂ ਨੂੰ ਫਿਰ ਆਪਣੇ ਬੱਚੇ ਸਮਝ ਕੇ ਪਾਲੋ, ਅਤੇ ਇਸ ਤਰ੍ਹਾਂ ਦਾ ਕੋਈ ਕੰਮ ਹੋਵੇ ਤਾਂ ਸਮਝ ਆਉਂਦੀ ਹੈ। ਅੱਛਾ ਜੀ, ਇਹ ਅਗਲੀ ਖਬਰ ਵੀ ਤੁਹਾਡੇ ਸਾਹਮਣੇ ਇੱਕ ਪੁਲਿਸ ਵਾਲੇ ਦੀ, ਮੈਂ ਇਹਨੂੰ ਬੇਸ਼ਰਮੀ ਤਾਂ ਨਹੀਂ ਬਗੈਰਤੀ ਕਹਾਂਗਾ ਮਾਜ਼ਰਤ ਦੇ ਨਾਲ। ਇਹ ਹੁਣ ਆਪੋ ਦੇ ਵਿੱਚ ਕੋਈ ਆਰਗੂਮੈਂਟ ਹੋ ਰਿਹਾ, ਕੋਈ ਮੋਟਰਸਾਈਕਲ ਹੈ, ਪੁਲਿਸ ਵਾਲੇ ਫੜ ਰਹੇ ਨੇ ਬੰਦਾ, ਜਾਂ ਮੈਨੂੰ ਨਹੀਂ ਪਤਾ ਕੀ ਹੋ ਰਿਹਾ, ਲੇਕਿਨ ਇਹ ਜ਼ਰਾ ਚੈੱਕ ਕਰੋ ਕਿ ਬੱਚੇ ਨੂੰ ਉਹਨੇ ਕਿਸ ਤਰ੍ਹਾਂ ਉੱਥੋਂ ਪਟਕਾ ਕੇ, ਅਸੀਂ ਕੋਸ਼ਿਸ਼ ਇਹੀ ਕੀਤੀ ਕਿ ਤੁਹਾਡੇ ਸਾਹਮਣੇ ਧੁੰਦਲੀ ਰੱਖੀਏ ਤਸਵੀਰ, ਕਿਉਂਕਿ ਬੱਚੇ ਨੂੰ ਅਸੀਂ ਵਿਖਾ ਨਹੀਂ ਸਕਦੇ, YouTube ਦੇ ਰੂਲ ਨੇ, ਲੇਕਿਨ ਬੱਚਾ ਮੋਟਰਸਾਈਕਲ 'ਤੇ ਬੈਠਾ ਹੈ, ਉਹਨੇ ਬਾਂਹ ਫੜ ਕੇ ਬੱਚੇ ਨੂੰ ਇੰਜ ਚੁੱਕ ਕੇ ਮਾਰਿਆ ਹੈ। ਇਹ ਮੈਂ ਤੁਹਾਨੂੰ ਇਸ ਤੋਂ ਦੱਸ ਰਿਹਾ ਹਾਂ ਤਾਂ ਕਿਉਂਕਿ ਤੁਸੀਂ ਵੀਡੀਓ ਤੁਹਾਨੂੰ ਕਲੀਅਰ ਨਜ਼ਰ ਨਹੀਂ ਆ ਰਹੀ ਹੋਣੀ, ਉਹ ਇੰਜ ਚੁੱਕ ਕੇ ਮਾਰ ਰਿਹਾ ਕਿ ਜਿਸ ਤਰ੍ਹਾਂ ਕੋਈ ਗਠੜੀ ਪਈ ਹੁੰਦੀ ਹੈ, ਜਿਸ ਤਰ੍ਹਾਂ ਕੋਈ ਬੇਜਾਨ ਚੀਜ਼ ਹੁੰਦੀ। ਪਤਾ ਨਹੀਂ ਕਿਹੜੇ ਬਗੈਰਤ ਨੇ ਕਸਵੇਂ, ਮੇਰੀ ਤਾਂ ਸਮਝ ਤੋਂ ਬਾਹਰ ਹੈ ਕਿ ਕਿਹੜੇ ਬਗੈਰਤ ਨੇ। ਇਹਨਾਂ ਨੂੰ ਕੋਈ, ਇਹਨਾਂ ਦੇ ਆਪਣੇ ਬੱਚੇ ਨਹੀਂ ਹੈ, ਬੱਚਿਆਂ ਨਾਲ ਕੋਈ ਲਗਾਓ ਨਹੀਂ ਨਾ। ਸਾਡੇ ਮੁਲਕ ਦੇ ਵਿੱਚ ਅਸੀਂ ਜਾਨਵਰਾਂ ਨੂੰ ਮਾਫੀ ਦਿੰਦੇ, ਮਾਸੂਮਾਂ ਨੂੰ, ਨਾ ਬੱਚਿਆਂ ਨੂੰ, ਨਾ ਔਰਤਾਂ ਨੂੰ, ਨਾ ਬਜ਼ੁਰਗਾਂ ਨੂੰ। ਇਹ ਕਿਹੜੇ ਵਹਿਸ਼ੀ ਨੇ, ਕਿੱਥੋਂ ਆ ਗਏ ਨੇ, ਕਿੱਥੇ ਇਹਨਾਂ ਦੀ ਟ੍ਰੇਨਿੰਗ ਹੋਈ ਹੈ, ਕਿੱਥੋਂ ਇਹਨਾਂ ਨੇ ਸਾਰਾ ਕੁਝ ਸਿੱਖਿਆ ਇਹੋ ਜਿਹਾ ਜ਼ੁਲਮ, ਸਮਝ ਤੋਂ ਬਾਹਰ ਹੈ। ਬਹਰਹਾਲ ਜਿੰਨੀ ਵੀ ਇਸ ਬੰਦੇ ਦੇ ਉੱਤੇ ਫਟਕਾਰ ਲਾਨਤ ਪਾਈ ਜਾ ਸਕੇ ਉਹ ਘੱਟ ਹੈ ਜੋ ਇਹਨੇ ਬੱਚੇ ਦੇ ਨਾਲ ਕੀਤਾ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਖਬਰ ਸਨਮ ਜਾਵੇਦ ਅਤੇ ਉਹਨਾਂ ਦੇ ਸ਼ੌਹਰ ਨੂੰ ਕੱਲ੍ਹ ਚੁੱਕ ਲਿਆ ਸੀ। ਅੱਜ ਉਹਨਾਂ ਨੂੰ ਪਤਾ ਲੱਗਾ ਵੀ ਹੁਣ ਮੁਕੱਦਮਿਆਂ ਦੇ ਵਿੱਚ ਉਹਨਾਂ ਨੂੰ ਨਾਮਜ਼ਦ ਕਰ ਦਿੱਤਾ ਹੈ। ਉਮੀਦ ਇਹੀ ਕਰਦੇ ਵੀ ਅੱਜ ਜਦੋਂ ਅਦਾਲਤ 'ਚ ਪੇਸ਼ ਕਰਨਗੇ, ਅੱਜ ਜਾਂ ਕੱਲ੍ਹ 'ਚ ਉਹਨਾਂ ਦੀ ਜ਼ਮਾਨਤ ਹੋ ਜਾਏਗੀ। ਲੇਕਿਨ ਇਹ ਸਮਝ ਨਹੀਂ ਆਉਣ ਡਈ ਵੀ ਬਾਰਡਰ 'ਤੇ ਫੌਜਾਂ ਲੱਗੀਆਂ ਨੇ ਦੋਵਾਂ ਪਾਸੇ ਦੀਆਂ, ਜੰਗ ਜਿਹੜੀ ਉਹ ਹੋਣ ਨੂੰ ਫਿਰਨ ਡਈ ਹੈ, ਅਤੇ ਇਹਨਾਂ ਹਾਲਾਤ ਦੇ ਵਿੱਚ ਮੇਰੀ ਸਮਝ ਤੋਂ ਬਾਹਰ ਹੈ ਵੀ ਇਹ ਕਰਨਾ ਕੀ ਚਾਹੁੰਦੇ ਨੇ। ਮਤਲਬ ਕਿ ਸਾਡੇ ਵਾਲੇ ਜਿਹੜੇ ਭਾਈ ਹੋਣੀ ਨੇ ਉਹ ਆਪਣੇ ਲੋਕਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਫੜ ਰਹੇ ਨੇ। ਇਹਨਾਂ ਦਿਨਾਂ ਦੇ ਵਿੱਚ ਤਾਂ ਤੁਹਾਨੂੰ ਕਿਸੇ ਦੇ ਲਾਗੇ ਨਹੀਂ ਲੱਗਣਾ ਚਾਹੀਦਾ, ਲੇਕਿਨ ਮੈਂ ਹੈਰਾਨ ਹੈ ਕਿ ਕਰਨਾ ਕੀ ਚਾਹੁੰਦੇ ਨੇ, ਇਸ ਟਾਈਮ ਦੇ ਉੱਤੇ ਕੀ ਕੱਢਣਾ ਚਾਹੁੰਦੇ ਨੇ। ਅੱਛਾ ਜੀ, ਉਸ ਤੋਂ ਬਾਅਦ ਖਵਾਜਾ ਆਸਿਫ ਸਾਹਿਬ ਨੇ ਇੱਕ ਬਿਆਨ ਦਿੱਤਾ ਪਾਕਿਸਤਾਨ ਦੇ ਟੈਲੀਵਿਜ਼ਨ ਦੇ ਉੱਤੇ ਕਿ ਜੰਗ 4 ਦਿਨਾਂ 'ਚ ਹੋਣ ਲੱਗੀ ਹੈ। ਉਸ ਤੋਂ ਬਾਅਦ ਚੌਧਰੀ ਸਾਹਿਬ ਨੇ ਕੱਸ ਪਾਈ। ਕੱਸ ਤੇ ਫਿਰ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਕੱਸ ਪੈਂਦੀ ਬੰਦੇ ਨੂੰ ਕੀ ਹੁੰਦਾ ਹੈ, ਅਤੇ ਇਹਨਾਂ ਦੇ ਫਿਰ ਢਿੱਡ ਦੇ ਵਿੱਚ ਵੱਟ ਫਿਰਿਆ ਜਿਸ ਵੇਲੇ ਕੱਸ ਪਈ, ਅਤੇ ਉਹਨਾਂ ਕਿਹਾ ਵੀ ਚੁੱਪ ਕਰਕੇ ਬਿਆਨ ਦੇ ਕਿ 2-4 ਦਿਨਾਂ 'ਚ ਨਹੀਂ ਹੋਣ ਲੱਗੀ, ਮੇਰਾ ਖਿਆਲ ਹੈ, ਅੰਦਾਜ਼ਾ ਹੈ ਕਿ ਇੰਝ ਹੋ ਨਾ ਜਾਵੇ। ਬਹਰਹਾਲ ਫਿਰ ਬਿਆਨ ਬਦਲਿਆ, ਲੇਕਿਨ ਉੱਥੋਂ ਤੁਸੀਂ ਇਹ ਹਿਸਾਬ ਲਾ ਲਓ ਵੀ ਜਿਹੜਾ ਅਸੀਂ ਤੁਹਾਨੂੰ ਬਾਰ-ਬਾਰ ਦੱਸਣ ਡਏ ਵੀ ਕੰਮ ਬਹੁਤ ਗਰਮ ਹੈ, ਹਿੰਦੁਸਤਾਨ ਬਹੁਤ ਜ਼ਿਆਦਾ ਗਰਮ ਹੈ ਔਰ ਬਿਲਕੁਲ ਤੱਤਾ ਹੈ, ਔਰ ਉਹਨਾਂ ਦਾ ਦਿਲ ਹੈ ਕਿ ਅਸੀਂ ਕਿਸੇ ਵੇਲੇ ਵੀ ਜੰਗ ਕਰ ਲਈਏ। ਅਤੇ ਇਹਨਾਂ ਹਾਲਾਤ ਦੇ ਵਿੱਚ ਪਾਕਿਸਤਾਨ ਨੂੰ ਸੋਚਣਾ ਚਾਹੀਦਾ ਹੈ ਕਿ ਆਪਣੇ ਲੋਕਾਂ ਨੂੰ, ਜਿਸ ਤਰ੍ਹਾਂ ਹੁਣੇ ਤੁਹਾਨੂੰ ਦੱਸਿਆ, ਆ ਫੜਨ ਫੜਾਉਣ ਦਾ ਜਿਹੜਾ ਕੰਮ ਹੈ, ਇਹਨੂੰ 4 ਦਿਨ ਬੰਦ ਕਰ ਦਿਓ, ਤੁਹਾਡੀ ਮਿਹਰਬਾਨੀ। ਇਹਦੇ 'ਚੋਂ ਕੱਢਣਾ ਤੁਸੀਂ ਕੀ ਹੈ, ਇਹ ਮੇਰੀ ਸਮਝ ਤੋਂ ਬਾਹਰ ਹੈ। ਅੱਛਾ ਜੀ, ਅੱਗੋਂ ਸ਼ਾਹਿਦ ਅਫਰੀਦੀ ਸਾਹਿਬ ਜਿਹੜੇ ਨੇ ਉਹ ਵਾਹਗਾ ਬਾਰਡਰ ਪਟ ਗਏ ਨੇ, ਫੌਜੀ ਯੂਨੀਫਾਰਮ ਪਾਇਆ ਸੀ, ਅਸਲਾ ਸ਼ਸਲਾ ਲਾਇਆ ਸੀ, ਉੱਥੇ ਜਾ ਕੇ ਤੇ ਉਲਟੇ ਸਿੱਧੇ ਸ਼ੇਰ ਪੜ੍ਹਦੇ ਰਹੇ ਨੇ। ਉਹ ਤੇਰੀ ਮਿਹਰਬਾਨੀ, ਤੂੰ ਭਾਈ ਜੰਗ 'ਤੇ ਓਪਨਿੰਗ ਕਰਨ ਨਾ ਚਲੇ ਜੀ, ਤੂੰ ਸਿਫਰ 'ਤੇ ਆਊਟ ਹੋ ਕੇ ਆਉਂਦਾ ਸੀ, ਚੱਲ ਗਿਆ ਤੇ ਚੱਲ ਗਿਆ, ਨਾ ਚੱਲਿਆ ਤੇ ਸਿਫਰ। ਕ੍ਰਿਕਟ ਦੇ ਵਿੱਚ ਤੇ ਵੀਰ ਮੇਰਿਆ ਠੀਕ ਸੀ ਵੀ ਉੱਥੇ ਆਂਡੇ 'ਤੇ ਆਵੇਂ ਜਾਂ ਨਾ ਆਵੇਂ, ਪਰ ਜੰਗ ਦੇ ਵਿੱਚ ਤਾਂ ਨਹੀਂ ਇਹ ਕੰਮ ਕੀਤਾ ਜਾ ਸਕਦਾ। ਅਤੇ ਤੂੰ ਮੇਰਾ ਵੀਰ ਇੱਧਰ ਹੀ ਰਹਿ, ਅੰਦਰ ਹੀ ਰਹਿ, ਤੇਰਾ ਉੱਥੇ ਜੰਗ 'ਤੇ ਕੀ ਕੰਮ ਹੈ, ਜਿਹਨਾਂ ਲੜਨਾ ਆਪੇ ਲੜ ਲੈਣਗੇ। ਅੱਛਾ, ਇੱਕ ਮੈਂ ਕਈ ਸਹਾਫੀ ਵੀ ਸੱਜਣ ਵੇਖਣ ਡਿਆ ਜਿਨ੍ਹਾਂ ਨੇ ਪਿਛਲੇ 3 ਸਾਲਾਂ 'ਚ ਕਦੀ ਚੌਧਰੀ ਨਿਜ਼ਾਮਦੀਨ ਜਿਹੜਾ ਉਹਦੇ ਬਾਰੇ ਕੋਈ ਗੱਲ ਨਹੀਂ ਕੀਤੀ, ਕਦੀ ਵੀ ਉਹਨਾਂ ਦੇ ਮੂੰਹ 'ਚੋਂ ਨਹੀਂ ਨਿਕਲੀ ਕੋਈ ਗੱਲ ਚੌਧਰੀ ਨਿਜ਼ਾਮਦੀਨ ਦੇ ਬਾਰੇ ਪਿਛਲੇ 3 ਸਾਲਾਂ ਦੇ ਵਿੱਚ। ਲੇਕਿਨ ਜਦੋਂ ਦਾ ਇੰਡੀਆ ਨੇ ਕੀਤਾ, ਇਹੋ ਜਿਹੇ ਮੁਜਾਹਦ ਬਣੇ ਨੇ, ਇਹੋ ਜਿਹੇ ਕੋਈ ਆਂਦਾ ਮੈਂ ਝੰਡਾ ਲਾ ਕੇ ਆਉਣਾ, ਕੋਈ ਆਂਦਾ ਮੈਂ ਆਹ ਕਰ ਦੇਣਾ। ਇਹ ਸਹਾਫੀ ਸਾਡੇ ਜਿਹੜੇ ਬੜੇ ਸਾਰੇ ਟਾਊਟ ਸਹਾਫੀ ਜਿਨ੍ਹਾਂ ਦੀ ਮੈਂ ਗੱਲ ਕਰਨ ਡਿਆ, ਜਿਹੜੇ ਚੌਧਰੀ ਨਾਲ ਰਲ ਕੇ ਖੇਡਦੇ ਨੇ, ਉਹ ਏਡੇ ਤੱਤੇ ਬਿਆਨ ਦੇਣ ਡਏ ਨੇ, ਏਡੇ ਤੱਤੇ ਬਿਆਨ ਦੇਣ ਡਏ ਨੇ, ਬੰਦੇ ਨੂੰ ਲੱਗਦਾ ਹੈ ਵੀ ਇਹਨਾਂ ਨੇ ਇਕੱਲਿਆਂ ਨੇ ਜੰਗ ਸਾਰੀ ਲੜ ਲੈਣੀ ਹੈ। ਹਾਲਾਂਕਿ ਇਹੋ ਜਿਹੇ ਨੇ ਕਿ ਜਿਨ੍ਹਾਂ ਨੇ ਇੱਥੇ ਕਦੀ ਰਿਪੋਰਟ ਨਹੀਂ ਕੀਤਾ ਕਿਸੇ ਜ਼ੁਲਮ ਨੂੰ, ਅਤੇ ਇਹਨਾਂ ਨੂੰ ਇਹ ਨਾਲ ਵਾਲਾ ਜਿਹੜਾ ਚੌਧਰੀ ਹੈ ਇਹਦਾ ਕਸੂਨ ਨਜ਼ਰ ਆਉਂਦਾ। ਉਹਨਾਂ ਦੇ ਕੋਲ ਵੀ ਚੌਧਰੀ ਨੇ, ਉੱਥੇ ਬੰਦੂਕਾਂ ਆਏ ਨੇ, ਅਤੇ ਇਹਨਾਂ ਨੇ ਬਾਅਦ ਦੇ ਵਿੱਚ ਨੱਠ ਭੱਜ ਜਾਣਾ। ਲੇਕਿਨ ਕੌਮ ਨੂੰ ਗਰਮਾ ਰਹੇ ਨੇ ਸਾਰੇ ਕਿ ਬਸ ਲੜ ਜਾਓ, ਮਰ ਜਾਓ। ਅਤੇ ਉੱਧਰ ਵਾਲਿਆਂ ਨੂੰ ਮੈਂ ਚੜ੍ਹਦੇ ਪੰਜਾਬ ਵਾਲਿਆਂ ਨੂੰ ਵੀ ਦੱਸਦਾ ਵੀ ਬੰਦੇ ਦੇ ਪੁੱਤ ਬਣੋ ਯਾਰ, ਇਹ ਤੁਸੀਂ ਜੰਗ ਕਰਕੇ ਚੁੱਕੀ ਕੱਢਣਾ। ਜੰਗਾਂ ਦੇ ਵਿੱਚ ਕਦੇ ਫਾਇਦੇ ਨਹੀਂ ਹੁੰਦੇ, ਜੰਗਾਂ ਭੈੜੀਆਂ ਹੀ ਨੇ ਇਨਸਾਨਾਂ ਵਾਸਤੇ। ਬਹਰਹਾਲ ਅਗਰ ਤੁਸੀਂ ਕਿਸੇ ਦੇ ਜੰਗਾਂ ਜਿਹੜੀਆਂ ਨੇ ਉਹਨਾਂ ਨੂੰ ਅਗਰ ਤੁਸੀਂ
ਮੇਰਾ ਮਤਲਬ ਹੈ ਕਿ ਵੰਗਾਂ ਬਣਾ ਕੇ ਕਿਸੇ ਦੇ ਤੁਸੀਂ ਬਾਹਾਂ 'ਚ ਪਾਓਗੇ ਤੇ ਫਿਰ ਤੇ ਉਹ ਭੁਗਤੇਗਾ ਉਹਨਾਂ ਨੂੰ, ਜਿਹਦੇ ਵੀ ਪਾਓਗੇ। ਜਿਹੜਾ ਵੀ ਜਿੱਤ ਜੰਗ ਮੁਸੱਲਤ ਕਰੇਗਾ ਦੂਜਾ ਤੇ ਲੜੇਗਾ, ਤੇ ਜੇ ਤੁਸੀਂ ਜੰਗ ਪਾਕਿਸਤਾਨ ਤੇ ਮੁਸੱਲਤ ਕੀਤੀ ਤੇ ਪਾਕਿਸਤਾਨ ਫਿਰ ਲੜੇਗਾ, ਜ਼ਾਹਿਰ ਹੈ। ਲੇਕਿਨ ਇਹ ਕੰਮ ਮਾੜਾ ਹੈ ਜਿਹੜੇ ਕੰਮ ਨੂੰ ਤੁਰੇ ਨੇ, ਤੇ ਸਾਡੇ ਵੀ ਇਹੋ ਜਿਹੇ ਜਿਹੜੇ ਜਾ ਉੱਥੇ ਨਾਰੇ ਸ਼ਾਰੇ ਮਾਰ ਰਹੇ ਨੇ, ਉਹਨਾਂ ਦੇ ਵੀ ਮਾਮਲਾਤ ਜਿਹੜੇ ਨੇ ਉਹ ਸਮਝਣ ਤੋਂ ਅਸੀਂ ਕਾਸਰ ਹਾਂ ਕਿ ਇਹ ਸਭ ਕੁਝ ਕੀ ਹੋ ਰਿਹਾ। ਅੱਛਾ ਜੀ, ਜਿਹੜਾ ਪਾਕਿਸਤਾਨ ਦੇ ਬੜੇ ਸਾਰੇ ਲੋਕ ਜਿਹੜੇ ਉਹ ਤਾਂ ਇਸ ਸਾਰੇ ਮਾਮਲੇ ਨੂੰ ਜਾਣਦੇ ਨੇ, ਲੇਕਿਨ ਹਿੰਦੁਸਤਾਨ 'ਚ ਕੰਮ ਨਵਾਂ ਹੋਇਆ। ਹਿੰਦੁਸਤਾਨ ਵਾਲਿਆਂ ਨੂੰ ਪਤਾ ਨਹੀਂ ਸੀ ਕਿ ਪਾਕਿਸਤਾਨ ਨੇ ਆਪਣਾ ਇੱਕ ਬੜਾ ਲੀਥਲ ਕਿਸਮ ਦਾ ਮਿਜ਼ਾਈਲ ਜਿਹੜਾ ਉੱਥੇ ਫਾਇਰ ਕਰ ਦਿੱਤਾ ਪਹਿਲਾਂ ਹੀ। ਹਜੇ ਜੰਗ ਨਹੀਂ ਸ਼ੁਰੂ ਹੋਈ ਲੇਕਿਨ ਮਿਜ਼ਾਈਲ ਮਾਰ ਦਿੱਤਾ ਪਾਕਿਸਤਾਨ ਨੇ। ਉਹ ਕਿਹੜਾ ਜੀ? ਉਹਨਾਂ ਨੂੰ ਬੜਾ ਸ਼ੌਕ ਸੀ ਇੱਧਰੋਂ ਪਾਕਿਸਤਾਨ ਤੋਂ ਲੋਕਾਂ ਨੂੰ ਲੈਣ ਦਾ ਟੈਲੀਵਿਜ਼ਨ 'ਤੇ। ਇਹ ਤੁਸੀਂ ਹਿੰਦੁਸਤਾਨ ਦੇ ਟੀਵੀ ਵੇਖੇ ਹੋਣੇ ਨੇ, ਅਰਨਾਬ ਗੋਸਵਾਮੀ ਸਾਹਿਬ ਤੇ ਇੱਧਰ ਉੱਧਰ। ਇੱਕ ਤਾਂ ਉਹ ਗਾਲਮੰਦਾ ਬਹੁਤ ਕਰਦੇ ਨੇ ਇੱਕ ਦੂਜੇ ਨੂੰ, ਇੱਕ ਰੌਲਾ ਬਹੁਤ ਪਾਉਂਦੇ ਨੇ, ਇੱਕ ਦੂਜੇ ਦੀ ਗੱਲ ਹੀ ਨਹੀਂ ਸੁਣਦੇ, ਅਤੇ ਟਾਂ 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 ਦੀਆਂ ਆਵਾਜ਼ਾਂ ਆਉਂਦੀਆਂ ਅਤੇ ਚੀਖਦੇ ਨੇ ਅਤੇ ਐਡਾ ਉੱਚੀ ਬੋਲਦੇ ਨੇ ਕਿ ਪਤਾ ਨਹੀਂ ਇਹਨਾਂ ਨੇ ਇੱਥੇ ਢਾਕਾ ਫਤਿਹ ਕਰ ਲੈਣਾ। ਅਤੇ ਕਹਿਣ ਦਾ ਮਤਲਬ ਮੇਰਾ ਇਹ ਹੈ ਕਿ ਉਹਨਾਂ ਨੂੰ ਪਤਾ ਨਹੀਂ ਸੀ ਵੀ ਇੱਧਰੋਂ ਉਹਨਾਂ ਨੂੰ ਕਿਹਨੂੰ ਘੱਲ ਦਿੱਤਾ, ਇੱਧਰੋਂ ਅਜ਼ਮਾ ਕਾਰਦਾਰ ਸਾਹਿਬਾਂ ਨੂੰ ਭੇਜ ਦਿੱਤਾ। ਅਜ਼ਮਾ ਬੁਖਾਰੀ ਅਤੇ ਉਜ਼ਮਾ ਕਾਰਦਾਰ, ਇਹ ਦੋ ਬੀਬੀਆਂ ਐਸੀਆਂ ਨੇ ਵੀ ਇਹ ਜਿੱਥੇ ਵੀ ਬਹਿ ਜਾਣ ਹੋਰ ਕਿਸੇ ਨਹੀਂ ਕੂਣ ਦਿੰਦੀਆਂ। ਇਹਨਾਂ ਦੇ ਤਾਂ ਜਿਹੜੇ ਘਰ ਵਾਲੇ ਨੇ ਜਦੋਂ ਇਹ ਘਰ ਆ ਜਾਂਦੀਆਂ ਨਾ, ਅਤੇ ਉਹ ਜਿਹੜੇ ਹੈੱਡਫੋਨ ਅੱਜ ਕੱਲ੍ਹ ਨੇ ਨਾ ਨਵੇਂ, ਉਹ ਲਾ ਲੈਂਦੇ ਨੇ, ਜਿਹਨਾਂ ਦੇ ਨਾਲ ਉਹ ਨੋਇਸ ਕੈਂਸਲੇਸ਼ਨ, ਵੀ ਬਾਹਰੋਂ ਆਵਾਜ਼ ਹੀ ਨਾ ਆਵੇ, ਜੋ ਵੀ ਬੋਲਦੀਆਂ ਜਾਣ ਹਾਂ ਕਰਦੇ ਜਾਓ। ਉਹ ਜਨਾਬ ਉੱਥੇ ਜਨਰਲ ਬਖਸ਼ੀ ਸਾਹਿਬ ਸਨ। ਜਨਰਲ ਬਖਸ਼ੀ ਸਾਹਿਬ ਵੀ ਬੜਾ ਜਨਾਬ ਕਿਲ ਕੇ ਬਜ਼ੁਰਗ ਨੇ ਸਾਡੇ, ਲੇਕਿਨ ਬੜਾ ਕਿਲ ਕੇ ਬੋਲਦੇ ਨੇ। ਉਹ ਵੀ ਬਸ ਜੰਗ ਜਿਹੜੀ ਹੈ ਉਹ ਕਹਿੰਦੇ ਨੇ ਸ਼ਾਮੋ ਸ਼ਾਮ ਹੀ ਕਰਾ ਦੇਣੀ। ਉਹਨਾਂ ਨੂੰ ਤਾਂ ਇੰਝ ਹੈ ਵੀ ਜਿਵੇਂ ਢੋਲ 'ਤੇ ਧਮਾਲ ਪਾਉਣੀ ਹੈ, ਮਤਲਬ ਜੰਗ ਨਹੀਂ ਕਰਨੀ, ਧਮਾਲ ਪਾਉਣੀ, ਉਹਨਾਂ ਨੂੰ ਇਹ ਲੱਗਦਾ। ਲੇਕਿਨ ਜਨਰਲ ਬਖਸ਼ੀ ਸਾਹਿਬ ਗਿੱਜੇ ਸਨ ਕਿਸੇ ਹੋਰ ਦੇ। ਇੱਧਰੋਂ ਜਿਸ ਵੇਲੇ ਅਜ਼ਮਾ ਕਾਰਦਾਰ ਸਾਹਿਬਾਂ ਦਾ ਤਾਂ ਕੰਮ ਇਹ ਕਿ ਜਦੋਂ ਉਹਨਾਂ ਦਾ ਬਟਨ ਔਨ ਹੁੰਦਾ, ਉਹ ਤਾਂ ਫਿਰ ਬੀਬੀ ਨਹੀਂ ਵੇਖਦੀ ਵੀ ਅੱਗੇ ਕੌਣ ਹੈ, ਕੀ ਆਖਣ ਡਿਆ, ਕਿੰਨੀ ਵਾਰੀ ਆਖਣ ਡਿਆ, ਕਿਉਂ ਆਖਣ ਡਿਆ, ਉਹ ਤਾਂ ਫਿਰ ਬੋਲੀ ਜਾਂਦੀ ਹੈ। ਇਹ ਜ਼ਰਾ ਦੋਵਾਂ ਦੀ ਇੱਕ ਗੁਫ਼ਤੋ ਸ਼ਰੀਰ ਜਨਰਲ ਬਖਸ਼ੀ ਸਾਹਿਬ ਦੀ ਅਤੇ ਅਜ਼ਮਾ ਕਾਰਦਾਰ ਸਾਹਿਬਾਂ ਦੀ, ਇਹ ਜ਼ਰਾ ਵੇਖੋ। Please, madam, calm down. Calm down. Calm down. Take a glass of water. Take a glass of water, beta. Beta. You are sounding hysterical. Please. Please. I'm feeling distressed. I mean, I haven't seen a lady so hysterical. You are getting hysterical, madam. Please calm down. Please take a glass of water. Louder for Uzma. You need a glass of water. And that is why you kill people. You need to give your on your own vocal territory. cords a People have break. to be ashamed Please. of yourself. Please, I'm What are you concerned. doing? As an elder, I am you have nothing concerned. else but to blame You Pakistan. need to take a glass we are of waiting water for you. and a deep We are breath. waiting for you. Please We calm will down. give you. Please We calm will- down. we Calm will down. talk Calm to you down. the same Relax. language. Relax. You'll You burst an give empty artery. threats. We don't give empty Relax. threats. We are ready. As a Bache, nation, you'll we are ready. burst We are an ready to give our artery. lives. And we are Oh, standing God. behind our... God, you're making a spectacle of yourself. Yes. Please. Everybody is together. It's Everyone on. expressing- Samar is having a good laugh. We don't run Samar, away. this is the face of Pakistan. ਵੇਖ ਲਿਆ ਜੇ। ਮੇਰਾ ਖਿਆਲ ਹੈ ਮੈਨੂੰ ਕੋਈ ਤਬਸਰਾ ਕਰਨ ਦੀ ਲੋੜ ਨਹੀਂ ਹੈ। ਇਹ ਬੀਬੀ ਨੇ ਇੱਕ ਵਾਰ ਬੰਬੇ ਬੁਲਾ ਕੇ ਰੱਖ ਦਿੱਤੇ ਨੇ ਉਹਨਾਂ ਦੇ, ਅਰਨਾਬ ਗੋਸਵਾਮੀ, ਜਨਰਲ ਬਖਸ਼ੀ, ਉਹਨਾਂ ਨੂੰ ਪਤਾ ਲੱਗਾ ਵੀ ਕੋਈ ਪਿੰਡ ਪਿਆ ਸਾਡਾ। ਇਹ ਵੈਸੇ ਇਹ ਵਾਹਿਦ ਮੈਂ ਆਨਾ ਵੀ ਇਹ ਦੋਨਾਂ ਨੂੰ ਹੀ ਨਾਮਜ਼ਦ ਕਰੋ ਪਾਕਿਸਤਾਨ ਤੋਂ, ਅਜ਼ਮਾ ਬੁਖਾਰੀ ਨੂੰ ਵੀ ਅਤੇ ਅਜ਼ਮਾ ਕਾਰਦਾਰ ਨੂੰ, ਕਿਉਂਕਿ ਇਹ ਕਿਹੜਾ ਕਿਸੇ ਦੀ ਸੁਣ ਕੇ ਗੱਲ ਕਰਦੀਆਂ ਨੇ। ਇਹਨਾਂ ਨੂੰ ਤੇ ਆਈ ਹੈ ਅਤੇ ਇਹਨਾਂ ਬੋਲਦੇ ਜਾਣਾ ਹੈ। ਇਹਨਾਂ ਦਾ ਇਹ ਜਿਸ ਤਰ੍ਹਾਂ ਅੱਲਾ ਨੇ ਇਨਸਾਨ ਬਣਾਏ ਨੇ ਨਾ, ਕਿਸੇ ਨੂੰ ਜ਼ਹੀਨ ਬਣਾਇਆ, ਕਿਸੇ ਨੂੰ ਲੰਮਾ, ਕਿਸੇ ਨੂੰ ਛੋਟਾ, ਸਾਰਿਆਂ ਨੂੰ ਹਰ ਤਰ੍ਹਾਂ ਦਾ। ਇਹਨਾਂ ਦੇ ਵਿੱਚ ਐਬਿਲਿਟੀ ਇਹ ਲਾਈ ਵੀ ਜਦੋਂ ਇਹ ਬੋਲਦੀਆਂ ਹਨ ਅਤੇ ਇਹਨਾਂ ਦੇ ਕੰਨ ਬੰਦ ਹੋ ਜਾਂਦੇ ਨੇ, ਇਹਨਾਂ ਨੂੰ ਆਵਾਜ਼ ਨਹੀਂ ਆਉਂਦੀ। ਜਦੋਂ ਇਹ ਬੋਲਦੀਆਂ ਨੇ ਨਾ ਦੋਵੇਂ ਬੀਬੀਆਂ, ਅਤੇ ਇਹਨਾਂ ਨੂੰ ਆਵਾਜ਼ ਨਹੀਂ ਆਉਂਦੀ। ਰੱਬ ਨੇ ਇਹੋ ਜਿਹਾ ਇਹਨਾਂ ਦਾ ਸਿਸਟਮ ਲਾਇਆ ਕਿ ਬੋਲਦੀਆਂ ਅਤੇ ਕੰਨ ਬੰਦ ਹੋ ਜਾਂਦੇ ਨੇ। ਉਹਨਾਂ ਨੂੰ ਫਿਰ ਪਤਾ ਹੀ ਨਹੀਂ ਲੱਗਦਾ ਕੌਣ ਕੀ ਬੋਲਣ ਡਿਆ, ਅਤੇ ਆਪੇ ਹੀ ਆਵਾਜ਼ ਗਾਉਣ ਹੀ ਬੋਲੀ ਜਾਂਦੀਆਂ ਨੇ। ਅਤੇ ਬਹਰਹਾਲ ਅਜ਼ਮਾ ਕਾਰਦਾਰ ਸਾਹਿਬਾਂ ਨੇ ਜਿਹੜਾ ਜੀ ਉਹਨਾਂ ਦੀ ਤਬਾਹੀ ਕੱਢ ਕੇ ਰੱਖ ਦਿੱਤੀ। ਜਨਰਲ ਬਖਸ਼ੀ ਸਾਹਿਬ ਬੜੇ ਦਿਨਾਂ ਦੀ ਜੰਗ ਚਾਹੁੰਦੇ ਸਨ, ਉਹਨਾਂ ਨੇ ਜੰਗ ਛੇੜੀ ਹੈ ਅਤੇ ਉਹਨਾਂ ਨੇ ਕੰਨਾਂ ਨੂੰ ਜਿਹੜਾ ਹੱਥ ਲਾਇਆ ਹੈ। ਅੱਛਾ ਜੀ, ਅਗਲੀ ਜਵੇਦ ਚੌਧਰੀ ਸਾਹਿਬ ਨੇ ਜਿਹੜਾ ਜਨਾਬ ਨਵਾਂ ਧਮਾਕਾ ਕੀਤਾ, ਉਹਨਾਂ ਕਿਹਾ 40 ਲੱਖ ਰਿਟਾਇਰਡ ਫੌਜੀ ਜਿਹੜੇ ਨੇ ਉਹ ਜੰਗ ਵਾਸਤੇ ਤਿਆਰੀ ਦਾ ਉਹਨਾਂ ਐਲਾਨ ਕਰ ਦਿੱਤਾ। ਪਾਕ ਫੌਜ ਦੀ ਹਮਾਇਤ ਦਾ ਵੀ ਉਹਨਾਂ ਐਲਾਨ ਕੀਤਾ। ਜ਼ਾਹਿਰ ਹੈ ਜੀ ਹੁਣ ਜਿਸ ਵੇਲੇ ਅਗਰ ਜੰਗ ਮੁਸੱਲਤ ਹੋਈ ਅਤੇ ਆਮ ਪਾਕਿਸਤਾਨੀ ਹੋਣ ਜਾਂ ਰਿਟਾਇਰਡ ਫੌਜੀ ਹੋਣ, ਸਾਰਿਆਂ ਲੜਨਾ ਇਹ ਤਾਂ ਮੁਮਕਿਨ ਨਹੀਂ ਹੈਗਾ। ਹੁਣ ਜਵੇਦ ਸਾਹਿਬ ਕਿਤੇ ਇਹਨਾਂ ਨੂੰ, ਕਿਉਂਕਿ ਇਹਨਾਂ ਦੇ ਵਿੱਚੋਂ ਬੁੱਢੜੇ ਵੀ ਹੋਣੇ ਨੇ, 40 ਲੱਖ ਦੇ ਵਿੱਚੋਂ ਸਾਰੇ ਜਵਾਨ ਤਾਂ ਨਹੀਂ ਹੋਣੇ, ਮਿਹਰਬਾਨੀ ਤੁਹਾਡੇ ਅੱਗੇ ਮੇਰੇ ਹੱਥ ਜੁੜੇ ਨੇ, ਇਹਨਾਂ ਕੁਸ਼ਤੇ ਨਾ ਖਵਾਉਣ ਲੱਗ ਪੈਣਾ ਕਿਤੇ। ਇਹਨਾਂ ਨੂੰ ਨਾ ਹੁਣ ਕੰਪਨੀ ਦੀ ਮਸ਼ਹੂਰੀ ਸ਼ੁਰੂ ਕਰ ਦੇਣਾ ਵੀ ਮੇਰਾ ਕੁਸ਼ਤਾ ਖਾਓਗੇ ਤਾਂ ਇੰਡੀਆ ਜਾ ਕੇ ਫਟ ਜਾਓਗੇ, ਮੇਰਾ ਕੁਸ਼ਤਾ ਖਾਓਗੇ ਤਾਂ ਜਿਹੜਾ ਉੱਥੋਂ ਦਾ ਟੈਂਕ ਹੈ ਉਹਨੂੰ ਮੂੰਹ ਨਾਲ ਚਬਾ ਕੇ ਖਾ ਜਾਓਗੇ, ਮੇਰਾ ਕੁਸ਼ਤਾ ਖਾਓਗੇ ਤਾਂ ਜਨਾਬ ਇੰਡੀਆ ਦਾ ਅਗਰ
ਮਿਜ਼ਾਈਲ ਆ ਰਿਹਾ ਹੋਇਆ ਤਾਂ ਉਹਨੂੰ ਹੱਥ ਨਾਲ ਫੜ ਕੇ ਵਾਪਸ ਪਿਛਲੇ ਪਾਸੇ ਨੂੰ ਤੋਰ ਦਿਓਗੇ। ਹੁਣ ਮਿਹਰਬਾਨੀ ਕਰਨਾ ਇਹਨਾਂ ਦੇ ਉੱਤੇ, ਰਿਟਾਇਰਡ ਫੌਜੀਆਂ ਦੇ ਉੱਤੇ, ਇਹ ਵਤਨ ਦੀ ਮੁਹੱਬਤ 'ਚ ਲੜਨਾ ਚਾਹ ਰਹੇ ਨੇ, ਇਹਨਾਂ ਨੂੰ ਹੁਣ ਕੁਛ ਤੇ ਨਾ ਆਫਰ ਕਰਨਾ, ਤੁਹਾਡੀ ਮਿਹਰਬਾਨੀ। ਅੱਛਾ ਜੀ, ਅਗਲੀ ਖਬਰ ਇਹ ਹੈ ਕਿ ਜਿਹੜੀ ਨਹਿਰਾਂ ਵਾਲਾ ਕੰਮ ਬੰਦ ਹੋ ਗਿਆ ਜੀ। ECC ਨੇ ਫੈਸਲਾ ਕਰ ਦਿੱਤਾ ਵੀ ਨਹਿਰਾਂ ਹੁਣ ਬਣਾਉਣੀਆਂ ਹੀ ਨਹੀਂ। ਉਹ ਬਿਲਾਵਲ ਜ਼ਰਦਾਰੀ ਸਾਹਿਬ ਜਿਹੜੇ ਜ਼ਾਹਿਰ ਹੈ ਪਹਿਲਾਂ ਤਾਂ ਨਹਿਰਾਂ ਵਿੱਚ ਬੈਠੇ ਸਨ ਜਰਨੈਲਾਂ ਨੂੰ, ਉਹਨਾਂ ਦਾ ਦਾਅ ਲੱਗ ਗਿਆ, ਜਿਹੜਾ ਜੰਗ ਦਾ ਸਮਾਂ ਬਣ ਗਿਆ ਕਿ ਚੌਧਰੀ ਉਹਨਾਂ ਨੂੰ ਇਸ ਵੇਲੇ ਕੌਮ ਜ਼ਰਾ ਥੋੜ੍ਹੀ ਇਕੱਠੀ ਚਾਹੀਦੀ ਹੈ। ਇਮਰਾਨ ਖਾਨ ਤੇ PTI ਨਾਲ ਤਾਂ ਪਹਿਲਾਂ ਹੀ ਵਿਗਾੜਿਆ, ਹੁਣ ਇਸ ਵੇਲੇ ਉਹ ਸਿੰਧ ਦੇ ਵਿੱਚ ਇਹ ਖਤਰਾ ਨਹੀਂ ਸੀ ਲੈਣਾ ਚਾਹੁੰਦੇ। ਅਗਰ ਇਹ ਜੰਗ ਵਾਲਾ ਹਾਲਾਤ ਨਾ ਬਣਦੇ ਤਾਂ ਇਹਨਾਂ ਧੱਕੇ ਨਾਲ ਨਹਿਰਾਂ ਬਣਾਉਣੀਆਂ ਸਨ, ਲੇਕਿਨ ਹੁਣ ਇਹਨਾਂ ਨੇ ਇਹ ਫੈਸਲਾ ਕੀਤਾ ਕਿ ਫਿਲਹਾਲ ਨਹਿਰਾਂ ਨੂੰ ਮੁਅੱਖਰ ਕਰ ਦਈਏ, ਫਿਲਹਾਲ ਨਹਿਰਾਂ ਨਹੀਂ ਬਣਾਉਣੀਆਂ। ਅਸੀਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਵੀ ਨਹਿਰਾਂ ਜਿਹੜੀਆਂ ਉਹਨਾਂ ਵਾਲੇ ਪਾਸੇ ਨੂੰ ਇਹਨਾਂ ਨੇ ਨਹੀਂ ਜਾਣਾ। ਬਹਰਹਾਲ ਇਹ ਖਬਰ ਹੁਣ ਅਸੀਂ ਤੁਹਾਡੇ ਸਾਹਮਣੇ ਜਿਹੜਾ ਉਹ ਰੱਖ ਦਿੱਤੀ ਹੈ। ਅੱਛਾ ਜੀ, ਅਗਲੀ ਖਬਰ ਇਹ ਕਿ ਪੰਜਾਬ ਦੇ ਵਿੱਚ 16 ਰੁਪਏ ਟੈਕਸ ਲਾ ਦਿੱਤਾ ਹੈ ਪਾਣੀ ਦੀ ਬੋਤਲ ਦੇ ਉੱਤੇ, ਅਤੇ ਸਰਕਾਰੀ ਅਯਾਸ਼ੀਆਂ ਦੇ ਉੱਤੇ ਨਹੀਂ ਲਾਉਂਦੇ। ਗਰੀਬ ਆਦਮੀ ਪਹਿਲਾਂ ਤਾਂ ਪਾਣੀ ਮਿਲਦਾ ਨਹੀਂ, ਤੁਹਾਨੂੰ ਪਤਾ ਸਾਫ਼, ਜਿਹੜਾ ਪਾਣੀ ਪੀਂਦੇ ਨੇ ਉਹ ਪਾਣੀ ਜ਼ਾਹਿਰ ਹੈ ਪੀ ਕੇ ਤੇ ਹੈਪੇਟਾਈਟਿਸ ਕਰਾਓ। ਜੇ ਕੋਈ ਬੋਤਲ ਵਾਲਾ ਪੀਣ ਜਾਂਦਾ ਤਾਂ 16 ਰੁਪਏ ਟੈਕਸ ਲੈਂਦੇ ਨੇ। ਇਹ ਸੂਰਤ ਹਾਲ ਬਣੀ। ਹੁਣ ਜ਼ਰਾ ਛੇਤੀ ਨਾਲ ਆਖਰੀ ਖਬਰ 'ਤੇ ਆ ਜਾਈਏ। ਆਖਰੀ ਖਬਰ ਹੈ ਭਾਈ ਜੀ ਇੰਡੀਆ ਤੋਂ, ਅਤੇ ਖਬਰ ਤੁਹਾਡੇ ਸਾਹਮਣੇ ਸਿਰਫ ਇਹ ਰੱਖਣੀ ਹੈ ਵੀ ਇਹ ਜ਼ਰਾ ਵੀਡੀਓ ਦੇਖ ਲਓ ਇੱਕ ਤੋਂ, ਕਿ ਕਿਸ ਤਰ੍ਹਾਂ ਅਸਲਾ ਜਿਹੜਾ ਮੂਵ ਕਰ ਰਿਹਾ ਇੰਡੀਆ, ਔਰ ਕਿਸ ਤਰ੍ਹਾਂ ਮਿਜ਼ਾਈਲ ਦਾਗ ਕੇ ਟੈਸਟ ਹੋ ਰਹੇ ਨੇ। ਅਤੇ ਇਹ ਪੂਰੀ ਜੰਗ ਦੀ ਤਿਆਰੀ ਹੈ। ਉਹਨਾਂ ਦਾ ਦਿਲ ਹੈ ਵੀ ਅਗਲੇ 3-4 ਦਿਨਾਂ ਦੇ ਵਿੱਚ ਜੰਗ ਸ਼ੁਰੂ ਕਰ ਲਈਏ, ਲੇਕਿਨ ਵੇਖਦੇ ਹੁੰਦਾ ਕੀ ਹੈ। ਸਿਰਫ ਮੈਂ ਪੈਗਾਮ ਇੱਥੋਂ ਹੀ ਦੇਣਾ ਚਾਹੁੰਦਾ, ਜਿਹੜੇ ਮੈਨੂੰ ਸੁਣਦੇ ਨੇ, ਵੀ ਬੰਦੇ ਦੇ ਪੁੱਤਰ ਬਣੋ। ਜੰਗਾਂ ਦੇ ਵਿੱਚੋਂ ਕਦੇ ਕਿਸੇ ਨੂੰ ਫਾਇਦਾ ਨਹੀਂ ਲੱਭਿਆ, ਲੇਕਿਨ ਅਗਰ ਤੁਸੀਂ ਜ਼ਬਰਦਸਤੀ ਜੰਗ ਕਰਨੀ ਹੈ ਤਾਂ ਫਿਰ ਇਹਦਾ ਨੁਕਸਾਨ ਹੀ ਹੋਣਾ, ਇਹਦਾ ਫਾਇਦਾ ਤਾਂ ਕੋਈ ਨਹੀਂ ਹੋਣਾ, ਤੇ ਦੋਵਾਂ ਪਾਸਿਆਂ ਨੂੰ ਹੋਣਾ। ਕਰਕੇ ਵੇਖ ਲਓ, ਲੇਕਿਨ ਮੇਰੇ ਖਿਆਲ ਦੇ ਵਿੱਚ ਇਹ ਕੋਈ ਬੰਦੇ ਦੇ ਪੁੱਤਰਾਂ ਵਾਲਾ ਕੰਮ ਤੁਹਾਡਾ ਹੈ ਨਹੀਂ, ਅਗਰ ਤੁਸੀਂ ਇਸ ਪਾਸੇ ਨੂੰ ਤੁਰਦੇ ਹੋ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖ।